ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 16 ਜੁਲਾਈ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਹਯਾਤੀ, ਸੁਨਹਿਰੀ ਮਤਨ, ਅਮਸਾਲ। ਸੱਚਾਈ ਦੀ ਰਾਹ ਵਿੱਚ ਹਯਾਤੀ ਹੈ ਤੇ ਉਹਦੇ ਰਾਸਤੇ ਵਿੱਚ ਮੌਤ ਬਿਲਕੁਲ ਨਹੀਂ। ਜਵਾਬੀ ਪੜ੍ਹਾਈ। ਜ਼ਬੂਰ। ਧੰਨ ਹੈ ਉਹ ਬੰਦਾ ਜਿਹੜਾ ਸ਼ਰੀਰਾਂ ਦੀ ਰਾਹ ਉੱਤੇ ਨਹੀਂ ਟੁਰਦਾ ਤੇ ਖਤਾਕਾਰਾਂ ਦੀ ਰਾਹ ਵਿੱਚ ਨਹੀਂ ਖਲੋਂਦਾ ਤੇ ਠੱਠਾਬਾਜ਼ਾਂ ਦੀ ਮਹਿਫਲ ਵਿੱਚ ਨਹੀਂ ਬੈਠਦਾ, ਬਲਕਿ ਖੁਦਾਵੰਦ ਦੀ ਸ਼ਰੀਅਤ ਵਿੱਚ ਉਹਦੀ ਖੁਸ਼ੀ ਹੈ ਤੇ ਉਹਦੀ ਸ਼ਰੀਅਤ ਉੱਤੇ ਹੀ ਦਿਨ ਰਾਤ ਉਹਦਾ ਧਿਆਨ ਰਹਿੰਦਾ ਹੈ। ਉਹ ਉਸ ਰੁੱਖ ਵਾਂਗਰ ਹੋਵੇਗਾ ਜਿਹੜਾ ਪਾਣੀ ਦੀਆਂ ਨਦੀਆਂ ਦੇ ਕੋਲ ਲਾਇਆ ਗਿਆ ਹੈ, ਜਿਹੜਾ ਆਪਣੇ ਵੇਲੇ ਉੱਤੇ ਫਲਦਾ ਹੈ ਤੇ ਜਿਹਦਾ ਪੱਤਰ ਵੀ ਨਹੀਂ ਸੁੱਕਦਾ, ਤੇ ਜੋ ਕੁਝ ਉਹ ਕਰੇ ਉਹ ਬਾਰਾਵਰ ਹੋਵੇਗਾ। ਮੈਂ ਰੱਬ ਨੂੰ ਹਮੇਸ਼ਾ ਆਪਣੇ ਸਾਹਮਣੇ ਰੱਖਿਆ ਹੈ, ਕਿਉਂ ਜੇ ਉਹ ਮੇਰੇ ਸੱਜੇ ਹੱਥ ਹੈ, ਇਸ ਲਈ ਮੈਨੂੰ ਜੁੰਬਸ਼ ਨਾ ਹੋਵੇਗੀ। ਇਸੇ ਪਾਰੋਂ ਮੇਰਾ ਦਿਲ ਖੁਸ਼ ਤੇ ਮੇਰੀ ਰੂਹ ਸ਼ਾਦਮਾਨ ਹੈ, ਮੇਰਾ ਬਦਨ ਵੀ ਅਮਨੋ ਅਮਾਨ ਵਿੱਚ ਰਵੇਗਾ। ਤੂੰ ਮੈਨੂੰ ਹਯਾਤੀ ਦੀ ਰਾਹ ਵਿਖਾਵੇਂਗਾ, ਤੇਰੇ ਹਜ਼ੂਰ ਵਿੱਚ ਕਾਮਲ ਸ਼ਾਦਮਾਨੀ ਹੈ, ਤੇਰੇ ਸੱਜੇ ਹੱਥ ਵਿੱਚ ਹਮੇਸ਼ਾ ਦੀ ਖੁਸ਼ੀ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਅਮਸਾਲ। ਐ ਮੇਰੇ ਪੁੱਤਰ, ਮੇਰੀ ਤਾਲੀਮ ਨੂੰ ਫਰਾਮੋਸ਼ ਨਾ ਕਰ, ਬਲਕਿ ਤੇਰਾ ਦਿਲ ਮੇਰੇ ਹੁਕਮਾਂ ਨੂੰ ਮੰਨੇ, ਕਿਉਂ ਜੇ ਤੂੰ ਇਹਨਾਂ ਤੋਂ ਉਮਰ ਦੀ ਦਰਾਜ਼ੀ ਤੇ ਪੀਰੀ ਤੇ ਸਲਾਮਤੀ ਹਾਸਲ ਕਰੇਂਗਾ। ਸ਼ਫਕਤ ਤੇ ਸੱਚਾਈ ਤੇਰੇ ਤੋਂ ਵੱਖ ਨਾ ਹੋਣਗੀਆਂ ਤੇ ਤੂੰ ਉਹਨਾਂ ਨੂੰ ਆਪਣੇ ਗਲੇ ਦਾ ਤੌਕ ਬਣਾ ਲਵੀਂ ਤੇ ਆਪਣੇ ਦਿਲ ਦੀ ਤਖਤੀ ਉੱਤੇ ਲਿਖ ਲਵੀਂ। ਇੰਜ ਤੂੰ ਰੱਬ ਤੇ ਇਨਸਾਨ ਦੀ ਨਜ਼ਰ ਵਿੱਚ ਮਕਬੂਲੀਅਤ ਤੇ ਸਿਆਣਾ ਹਾਸਲ ਕਰੇਂਗਾ। ਸਾਰੇ ਦਿਲ ਨਾਲ ਖੁਦਾਵੰਦ ਉੱਤੇ ਭਰੋਸਾ ਕਰ ਤੇ ਆਪਣੇ ਫਹਿਮ ਉੱਤੇ ਤਕੀਆ ਨਾ ਕਰ। ਆਪਣੀਆਂ ਸਾਰੀਆਂ ਰਾਹਾਂ ਵਿੱਚ ਉਹਨੂੰ ਪਛਾਣ ਤੇ ਉਹ ਤੇਰੀ ਰਹਿਨੁਮਾਈ ਕਰੇਗਾ। ਰੂਤ। ਤੇ ਇਹਨਾਂ ਦਿਨਾਂ ਵਿੱਚ ਹੀ ਜਦ ਕਾਜ਼ੀ ਇਨਸਾਫ ਕਰਦੇ ਹੁੰਦੇ ਸੀ, ਇੰਜ ਹੋਇਆ ਵੀ ਇਸ ਧਰਤੀ ਉੱਤੇ ਕਾਲ ਪੈ ਗਿਆ ਤੇ ਯਹੂਦਾ ਦੇ ਬੈਤਲਹਮ ਦਾ ਇੱਕ ਬੰਦਾ ਆਪਣੀ ਬੁੱਢੀ ਤੇ 2 ਪੁੱਤਰਾਂ ਨੂੰ ਲੈ ਕੇ ਟੁਰਿਆ ਭਈ ਮੁਆਬ ਦੇ ਮੁਲਕ ਵਿੱਚ ਜਾ ਕੇ ਵਸੇ। ਇਸ ਬੰਦੇ ਦਾ ਨਾਂ ਅਲੀ ਮਲਕ ਤੇ ਉਹਦੀ ਬੁੱਢੀ ਦਾ ਨਾਂ ਨੌਮੀ ਸੀ, ਤੇ ਉਹਦੇ ਦੋਵੇਂ ਪੁੱਤਰਾਂ ਦੇ ਨਾਮ ਮਹਿਲੂਨ ਤੇ ਕਲਿਊਨ ਸੀ। ਤੇ ਨੌਮੀ ਦਾ ਬੰਦਾ ਅਲੀ ਮਲਕ ਮਰ ਗਿਆ। ਇਸ ਤਰ੍ਹਾਂ ਬਸ ਉਹ ਤੇ ਉਹਦੇ ਦੋਵੇਂ ਪੁੱਤਰ ਬਾਕੀ ਰਹਿ ਗਏ। ਇਹਨਾਂ ਦੋਵਾਂ ਨੇ ਇੱਕ ਇੱਕ ਮੁਆਬੀ ਔਰਤ ਵਿਆਹ ਲਈ। ਇਹਨਾਂ ਵਿੱਚੋਂ ਇੱਕ ਦਾ ਨਾਂ ਉਰਫਾ ਤੇ ਦੂਜੀ ਦਾ ਨਾਂ ਰੂਤ ਸੀ, ਤੇ ਉਹ ਉੱਥੇ ਕਰੀਬ 10 ਵਰ੍ਹੇ ਰਹਿੰਦੇ ਰਹੇ ਤੇ ਮਹਿਲੂਨ ਤੇ ਕਲਿਊਨ ਦੋਵੇਂ ਮਰ ਗਏ। ਇਸ ਤਰ੍ਹਾਂ ਉਹ ਬੁੱਢੀ ਆਪਣੇ ਦੋਵਾਂ ਪੁੱਤਰਾਂ ਤੇ ਆਪਣੇ ਬੰਦੇ ਤੋਂ ਛੁੱਟ ਗਈ। ਤੇ ਨੌਮੀ ਨੇ ਆਪਣੀਆਂ ਦੋਵਾਂ ਨੂੰਹਾਂ ਨੂੰ ਆਖਿਆ ਭਈ ਤੁਸੀਂ ਦੋਵੇਂ ਆਪਣੇ ਆਪਣੇ ਪੇਕੇ ਟੁਰ ਜਾਵੋ, ਜਿਵੇਂ ਤੁਸੀਂ ਮਰਿਆਂ ਨਾਲ ਕੀਤਾ ਤੇ ਜਿਵੇਂ ਮੇਰੇ ਨਾਲ ਕੀਤਾ, ਉਂਝ ਹੀ ਰੱਬ ਤੁਹਾਡੇ ਨਾਲ ਮਿਹਰ ਨਾਲ ਪੇਸ਼ ਆਵੇ। ਤੇ ਉਰਫਾ ਨੇ ਆਪਣੀ ਸੱਸ ਨੂੰ ਚੁੰਮਿਆ, ਪਰ ਰੂਤ ਉਹਦੇ ਨਾਲ ਚਿਮੜੀ ਰਹੀ। ਤਦ ਉਹਨੇ ਆਖਿਆ ਭਈ ਵੇਖ, ਤੇਰੀ ਜਠਾਣੀ ਆਪਣੇ ਖਨਵਾਦੇ ਤੇ ਆਪਣੇ ਦੇਵਤਾ ਦੇ ਕੋਲ ਪਰਤ ਗਈ ਏ, ਤੂੰ ਵੀ ਆਪਣੀ ਜਠਾਣੀ ਦੇ ਮਗਰ ਟੁਰ ਜਾ। ਰੂਤ ਨੇ ਆਖਿਆ, ਤੂੰ ਮਿੰਨਤ ਨਾ ਕਰ ਭਈ ਮੈਂ ਤੈਨੂੰ ਛੱਡ ਜਾਵਾਂ ਤੇ ਤੇਰੇ ਮਗਰੋਂ ਪਰਤ ਜਾਵਾਂ, ਕਿਉਂ ਜੇ ਜਿੱਥੇ ਤੂੰ ਜਾਵੇਂਗੀ ਮੈਂ ਜਾਵਾਂਗੀ ਤੇ ਜਿੱਥੇ ਤੂੰ ਰਵੇਂਗੀ ਮੈਂ ਵੀ ਰਵਾਂਗੀ। ਤੇਰੇ ਲੋਕੀ ਮੇਰੇ ਲੋਕੀ ਤੇ ਤੇਰਾ ਰੱਬ ਮੇਰਾ ਰੱਬ ਏ। ਇੰਜ ਨੌਮੀ ਪਰਤੀ ਤੇ ਉਹਦੇ ਨਾਲ ਉਹਦੀ ਨੂੰਹ ਮੁਆਬੀ ਰੂਤ ਸੀ, ਜਿਹੜੀ ਮੁਆਬ ਦੇ ਦੇਸ਼ ਤੋਂ ਇੱਥੇ ਆਈ ਸੀ, ਤੇ ਉਹ ਦੋਵੇਂ ਜੌ ਦੀ ਵਾਢੀ ਦੇ ਮੌਸਮ ਵਿੱਚ ਬੈਤਲਹਮ ਵਿੱਚ ਦਾਖਲ ਹੋਈਆਂ। ਰੂਤ। ਤੇ ਨੌਮੀ ਦੇ ਬੰਦੇ ਦਾ ਇੱਕ ਰਿਸ਼ਤੇਦਾਰ ਸੀ, ਜਿਹੜਾ ਅਲੀ ਮਲਕ ਦੇ ਘਰਾਣੇ ਦਾ ਬੜਾ ਮਾਲਦਾਰ ਸੀ, ਤੇ ਉਹਦਾ ਨਾਮ ਬੋਅਜ਼ ਸੀ। ਇਸ ਤਰ੍ਹਾਂ ਮੁਆਬੀ ਰੂਤ ਨੇ ਨੌਮੀ ਨੂੰ ਆਖਿਆ ਭਈ ਮੈਨੂੰ ਇਜਾਜ਼ਤ ਦੇ ਤੇ ਮੈਂ ਪੈਲੀ ਵਿੱਚ ਜਾਵਾਂ, ਤੇ ਜਿਹੜਾ ਕੋਈ ਮੇਰੇ ਉੱਤੇ ਕਰਮ ਦੀ ਨਜ਼ਰ ਕਰੇ ਮੈਂ ਉਹਦੇ ਮਗਰ ਬਾਲੀਆਂ ਚੁਗਾਂ। ਉਹਨੇ ਉਹਨੂੰ ਆਖਿਆ, ਜਾ ਮੇਰੀ ਧੀਏ। ਇਸ ਲਈ ਉਹ ਗਈਆਂ ਤੇ ਖੇਤ ਵਿੱਚ ਜਾ ਕੇ ਵਾਢੀ ਕਰਨ ਵਾਲਿਆਂ ਦੇ ਮਗਰ ਜਾ ਕੇ ਬਾਲੀਆਂ ਚੁਗਣ ਲੱਗ ਪਈਆਂ। ਤੇ ਬੋਅਜ਼ ਨੇ ਆ ਕੇ ਬੈਤਲਹਮ ਤੋਂ ਆਉਣ ਵਾਲੇ ਵਾਢੀ ਕਰਨ ਵਾਲਿਆਂ ਨੂੰ ਆਖਿਆ, ਖੁਦਾਵੰਦ ਤੁਹਾਡੇ ਨਾਲ ਹੋਵੇ। ਉਹਨਾਂ ਨੇ ਜਵਾਬ ਦਿੱਤਾ, ਖੁਦਾਵੰਦ ਤੈਨੂੰ ਬਰਕਤ ਦੇਵੇ। ਫਿਰ ਬੋਅਜ਼ ਨੇ ਆਪਣੇ ਉਸ ਨੌਕਰ ਨੂੰ, ਜਿਹੜਾ ਵਾਢੀ ਕਰਨ ਵਾਲਿਆਂ ਉੱਤੇ ਮੁਕਰਰ ਸੀ, ਪੁੱਛਿਆ ਭਈ ਇਹ ਕਿਹਦੀ ਕੁੜੀ ਏ। ਉਸ ਨੌਕਰ ਨੇ, ਜਿਹੜਾ ਵਾਢੀ ਕਰਨ ਵਾਲਿਆਂ ਉੱਤੇ ਮੁਕਰਰ ਸੀ, ਜਵਾਬ ਦਿੱਤਾ ਭਈ ਇਹ ਉਹ ਮੁਆਬੀ ਕੁੜੀ ਏ ਜਿਹੜੀ ਨੌਮੀ ਦੇ ਨਾਲ ਮੁਆਬ ਦੇ ਮੁਲਕ ਵਿੱਚੋਂ ਆਈ ਏ। ਉਹਨੇ ਮੈਨੂੰ ਆਖਿਆ ਭਈ ਮੈਨੂੰ ਜ਼ਰਾ ਵਾਢੀ ਕਰਨ ਵਾਲਿਆਂ ਦੇ ਮਗਰ ਪੋਲੀਆਂ ਦੇ ਵਿੱਚ ਬਾਲੀਆਂ ਚੁੱਗ ਕੇ ਇਕੱਠੀਆਂ ਕਰਨ ਦੇ। ਇਸ ਲਈ ਉਹ ਆ ਕੇ ਸਵੇਰ ਤੋਂ ਹੁਣ ਤੀਕਰ ਇੱਥੇ ਹੀ ਰਹੀ, ਬਸ ਥੋੜ੍ਹੇ ਚਿਰ ਲਈ ਘਰ ਠਹਿਰੀ ਸੀ।
तद बोआज ने रूत ਨੂੰ ਆਖਿਆ, ਐ ਮੇਰੀ ਧੀਏ, ਕੀ ਤੈਨੂੰ ਸੁਣਦਾ ਨਹੀਂ? ਤੂੰ ਦੂਜੀ ਪੈਲੀ ਵਿੱਚ ਬਾਲੀਆਂ ਚੁਗਣ ਨੂੰ ਨਾ ਜਾਵੀਂ ਤੇ ਨਾ ਇੱਥੋਂ ਨਿਕਲੀ, ਬਲਕਿ ਮੇਰੀਆਂ ਨੌਕਰਾਨੀਆਂ ਦੇ ਨਾਲ ਨਾਲ ਰਵੀਂ। ਉਸ ਪੈਲੀ ਉੱਤੇ ਜਿਹਨੂੰ ਉਹ ਵੱਢਦੇ ਨੇ ਤੇਰੀਆਂ ਅੱਖੀਆਂ ਜੰਮੀਆਂ ਰਹਿਣ ਤੇ ਤੂੰ ਇਹਨਾਂ ਦੇ ਹੀ ਮਗਰ ਮਗਰ ਟੁਰੀ। ਕੀ ਮੈਂ ਇਹਨਾਂ ਜਵਾਨਾਂ ਨੂੰ ਹੁਕਮ ਨਹੀਂ ਦਿੱਤਾ ਵੀ ਉਹ ਤੈਨੂੰ ਹੱਥ ਨਾ ਲਾਉਣ? ਤੇ ਜਦ ਤੈਨੂੰ ਤਰੇ ਲੱਗੇ ਤੇ ਭਾਂਡਿਆਂ ਦੇ ਕੋਲ ਜਾ ਕੇ ਉਸੇ ਪਾਣੀ ਵਿੱਚੋਂ ਪੀ ਲਵੀਂ ਜਿਹੜਾ ਮੇਰੇ ਜਵਾਨਾਂ ਨੇ ਭਰਿਆ ਏ। ਤਦ ਉਹ ਮੂੰਹ ਭਰਨੇ ਡਿੱਗੀ ਤੇ ਧਰਤੀ ਉੱਤੇ ਸਿਰ ਸੁੱਟ ਕੇ ਉਹਨੂੰ ਆਖਿਆ, ਕੀ ਗੱਲ ਏ ਪਈ ਤੂੰ ਮੇਰੇ ਉੱਤੇ ਕਰਮ ਦੀ ਨਜ਼ਰ ਕਰਕੇ ਮੇਰੀ ਖਬਰ ਲੈਣਾ ਏ ਜਦ ਕਿ ਮੈਂ ਪਰਦੇਸਾਂ ਹਾਂ? ਬੋਆਜ਼ ਨੇ ਉਹਨੂੰ ਆਖਿਆ, ਜੋ ਕੁਝ ਤੂੰ ਆਪਣੇ ਬੰਦੇ ਦੇ ਮਰਨ ਤੋਂ ਬਾਅਦ ਆਪਣੀ ਸੱਸ ਦੇ ਨਾਲ ਕੀਤਾ ਉਹ ਸਭ ਮੈਨੂੰ ਚੰਗੀ ਤਰ੍ਹਾਂ ਪਤਾ ਏ ਵੀ ਤੂੰ ਕਿਵੇਂ ਆਪਣੇ ਮਾਂ-ਪਿਓ ਤੇ ਆਪਣੀ ਧਰਤੀ ਨੂੰ ਛੱਡਿਆ ਤੇ ਇਹਨਾਂ ਲੋਕਾਂ ਵਿੱਚ ਜਿਨ੍ਹਾਂ ਨੂੰ ਤੂੰ ਇਹਦੇ ਤੋਂ ਪਹਿਲਾਂ ਨਾ ਜਾਣਦੀ ਸੀ ਆ ਗਈ। ਖੁਦਾਵੰਦ ਤੇਰੇ ਕੰਮ ਦਾ ਬਦਲਾ ਦੇਵੇ, ਬਲਕਿ ਖੁਦਾਵੰਦ ਇਸਰਾਈਲ ਦੇ ਰੱਬ ਵੱਲੋਂ ਜਿਹਦੇ ਪਰਾਂ ਹੇਠਾਂ ਤੂੰ ਪਨਾਹ ਲੈਣ ਲਈ ਆਈ ਏ ਤੈਨੂੰ ਪੂਰਾ ਅਜਰ ਮਿਲੇ। ਅਮਾਲ। ਤੇ ਯਾਫਾ ਵਿੱਚ ਇੱਕ ਚੇਲਨ ਸੀ ਤਬੀਤਾ ਨਾਮ, ਜਿਹਦਾ ਤਰਜਮਾ ਹਰਨੀ ਏ। ਉਹ ਬਹੁਤ ਹੀ ਨੇਕ ਕੰਮ ਤੇ ਖੈਰਾਤ ਕਰਦੀ ਸੀ। ਉਹਨਾਂ ਦਿਨਾਂ ਵਿੱਚ ਹੀ ਇਦਾਂ ਹੋਇਆ ਭਈ ਉਹ ਬਿਮਾਰ ਹੋ ਕੇ ਮਰ ਗਈ ਤੇ ਉਹਨੂੰ ਨਵਾ ਕੇ ਬਾਲਾਖਾਨੇ ਵਿੱਚ ਰੱਖ ਦਿੱਤਾ। ਤੇ ਕਿਉਂ ਜੇ ਲੁਦੀਆ ਯਾਫਾ ਦੇ ਕੋਲ ਹੀ ਸੀ, ਸ਼ਾਗਿਰਦਾਂ ਨੇ ਇਹ ਸੁਣ ਕੇ ਭਈ ਪਤਰਸ ਉੱਥੇ ਹੀ ਏ, ਦੋ ਬੰਦੇ ਘੱਲੇ ਤੇ ਉਹਦੇ ਅੱਗੇ ਮਿੰਨਤ ਕੀਤੀ ਭਈ ਸਾਡੇ ਕੋਲ ਆਉਣ ਵਿੱਚ ਦੇਰ ਨਾ ਕਰ। ਪਤਰਸ ਉੱਠ ਕੇ ਉਹਨਾਂ ਦੇ ਨਾਲ ਟੁਰ ਪਿਆ। ਜਦੋਂ ਅਪੜਿਆ ਤੇ ਉਹਨੂੰ ਬਾਲਾਖਾਨਾ ਵਿੱਚ ਲੈ ਗਏ ਤੇ ਸਾਰੀਆਂ ਬੇਵਾ ਰੋਂਦੀਆਂ ਹੋਈਆਂ ਉਹਦੇ ਕੋਲ ਖੜੀਆਂ ਤੇ ਜਿਹੜੇ ਕੁਰਤੇ ਤੇ ਕੱਪੜੇ ਹਰਨੀ ਨੇ ਉਹਨਾਂ ਦੇ ਨਾਲ ਰਹਿ ਕੇ ਬਣਾਏ ਸੀ ਉਹਨੂੰ ਵਿਖਾਉਣ ਲੱਗੀਆਂ। ਪਤਰਸ ਨੇ ਸਾਰਿਆਂ ਨੂੰ ਬਾਹਰ ਕਰ ਦਿੱਤਾ ਤੇ ਗੋਡੇ ਟੇਕ ਕੇ ਦੁਆ ਕੀਤੀ। ਫੇਰ ਲਾਸ਼ ਵੱਲ ਮਤਵੱਜਾ ਹੋ ਕੇ ਆਖਿਆ, ਐ ਤਬੀਤਾ ਉੱਠ। ਤੇ ਉਹਨੇ ਅੱਖਾਂ ਖੋਲ ਦਿੱਤੀਆਂ ਤੇ ਪਤਰਸ ਨੂੰ ਵੇਖਿਆ ਤੇ ਉੱਠ ਬੈਠੀ। ਉਹਨੇ ਹੱਥ ਫੜ ਕੇ ਉਹਨੂੰ ਉਠਾਇਆ ਤੇ ਮੁਕੱਦਸਾਂ ਤੇ ਬੇਵਾਂ ਨੂੰ ਬੁਲਾ ਕੇ ਉਹਨੂੰ ਜ਼ਿੰਦਾ ਉਹਨਾਂ ਦੇ ਸਪੁਰਦ ਕੀਤਾ। ਜ਼ਬੂਰ। ਯਕੀਨਨ ਭਲਾਈ ਤੇ ਰਹਿਮਤ ਸਾਰੀ ਉਮਰ ਮੇਰੇ ਨਾਲ ਨਾਲ ਰਹਿਣਗੀਆਂ ਤੇ ਮੈਂ ਹਮੇਸ਼ਾ ਰੱਬ ਦੇ ਘਰ ਵਿੱਚ ਸਕੂਨ ਕਰਾਂਗਾ। ਹੁਣ ਮੈਂ ਮੇਰੀ ਬੇਕਰੇਡੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਹਯਾਤੀ ਰੂਹ ਏ ਤੇ ਇਹ ਪਈ ਉਸ ਸਾਰੇ ਲਹੂ ਦੀ ਬਜਾਏ ਇੱਕ ਚੰਗੇ ਮਕਸਦ ਤੇ ਕੰਮ ਵਿੱਚ ਹੀ ਬਹੁਤੀ ਹਯਾਤੀ ਤੇ ਲਾਫਾਨੀਤ ਪਾਈ ਜਾਂਦੀ ਏ, ਜਿਹੜਾ ਇਨਸਾਨੀ ਰਗਾਂ ਵਿੱਚ ਵਗਿਆ ਤੇ ਹਯਾਤੀ ਦੇ ਜਿਸਮਾਨੀ ਫਹਿਮ ਦੀ ਨਕਲ ਬਣਿਆ। ਰੱਬ ਨੇ ਇਨਸਾਨ ਨੂੰ ਗੈਰ ਫਾਨੀ ਤੇ ਬਸ ਰੂਹ ਦਾ ਫਰਮਾਬਰਦਾਰ ਬਣਾਇਆ। ਚੰਗੇ ਕੰਮ ਦੁੱਖ ਦੀ ਬਜਾਏ ਖੁਸ਼ੀ, ਦਰਦ ਦੀ ਬਜਾਏ ਲੁਤਫ, ਮੌਤ ਦੀ ਬਜਾਏ ਹਯਾਤੀ ਲਿਆਂਦੇ ਹੋਏ ਲਾਫਾਨੀ ਹੁੰਦੇ ਨੇ। ਉਸ ਮੁਹੱਬਤ ਉਤੇ ਅਮਲ ਦਰਾਮਦ ਕਰਨ ਨਾਲ ਜਿਹੜੀ ਸ਼ਰੀਅਤ ਨੂੰ ਪੂਰਾ ਕਰਦੀ ਏ, ਦੂਜਿਆਂ ਨਾਲ ਉਦਾਂ ਦਾ ਹੀ ਸਲੂਕ ਕਰਦਿਆਂ ਹੋਏ ਜਿੱਦਾਂ ਦਾ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਇਹ ਕਾਨੂੰਨ ਦੀ ਖਿਲਾਫ ਵਰਜੀ ਨਹੀਂ ਏ। ਕਿਉਂ ਜੇ ਕੋਈ ਸ਼ਰਤ ਇਨਸਾਨੀ ਜਾਂ ਇਲਾਹੀ ਇਹਨੂੰ ਨੇਕ ਕੰਮ ਕਰਨ ਤੇ ਇੱਕ ਇਨਸਾਨ ਨੂੰ ਸਜ਼ਾ ਦੇਣ ਲਈ ਪੇਸ਼ ਨਹੀਂ ਕਰਦੀ। ਮਸੀਹ ਦੇ ਨਾਂ ਉੱਤੇ ਠੰਡੇ ਪਾਣੀ ਦਾ ਇੱਕ ਗਲਾਸ ਦੇਣਾ ਮਸੀਹੀ ਸੇਵਾ ਏ। ਫਾਨੀ ਇਨਸਾਨ ਨੇਕ ਕੰਮ ਲਈ ਆਪਣੀ ਜਾਨ ਦੇਣ ਨਾਲ ਇਹਨੂੰ ਦੁਬਾਰਾ ਪਾ ਲਵੇਗਾ। ਇੰਜ ਦੇ ਕੰਮ ਆਪਣਾ ਇਨਸਾਫ ਆਪ ਕਰ ਲੈਂਦੇ ਨੇ ਤੇ ਇਹ ਕਾਦਰ ਮੁਤਲਕ ਦੀ ਹਿਫਾਜ਼ਤ ਵਿੱਚ ਰਹਿੰਦੇ ਨੇ। ਇਨਸਾਨ ਸਮਝਦੇ ਨੇ ਭਈ ਉਹ ਚੰਗਿਆਈ ਦੇ ਬਗੈਰ ਜ਼ਿੰਦਾ ਰਹਿ ਸਕਦੇ ਨੇ, ਜਦ ਕਿ ਰੱਬ ਚੰਗਿਆਈ ਤੇ ਇਕੱਲਾ ਹੀ ਅਸਲ ਹਯਾਤੀ ਏ। ਤੇ ਇਹਦਾ ਨਤੀਜਾ ਕੀ ਹੁੰਦਾ ਏ? ਉਸ ਇਲਾਹੀ ਅਸੂਲ ਦੇ ਬਾਰੇ ਘੱਟ ਫਹਿਮ ਰੱਖਦਿਆਂ ਹੋਏ ਜਿਹੜਾ ਮੁਕਤੀ ਤੇ ਸ਼ਿਫਾ ਦਿੰਦਾ ਏ, ਇਨਸਾਨ ਸਿਰਫ ਈਮਾਨ ਦੇ ਨਾਲ ਪਾਪ, ਬਿਮਾਰੀ ਤੇ ਮੌਤ ਤੋਂ ਰਿਹਾਈ ਪਾ ਸਕਦੇ ਨੇ। ਇਹ ਗਲਤੀਆਂ ਅਸਲ ਵਿੱਚ ਇੰਜ ਤਬਾਹ ਨਹੀਂ ਹੁੰਦੀਆਂ ਤੇ ਉਹਨਾਂ ਨੂੰ ਉਦੋਂ ਤੀਕਰ ਇੱਥੇ ਜਾਂ ਇਸ ਤੋਂ ਬਾਅਦ ਇਨਸਾਨਾਂ ਦੇ ਨਾਲ ਜੁੜੇ ਰਹਿਣਾ ਚਾਹੀਦਾ ਏ ਜਦੋਂ ਤੀਕਰ ਉਹ ਸਾਇੰਸ ਵਿੱਚ ਰੱਬ ਦੇ ਅਸਲੀ ਅਦਰਾਕ ਨੂੰ ਨਹੀਂ ਪਾ ਲੈਂਦੇ, ਜਿਹਦੇ ਨਾਲ ਰੱਬ ਦੇ ਬਾਰੇ ਇਨਸਾਨ ਦੀਆਂ ਗਲਤ ਫਹਿਮੀਆਂ ਹੁੰਦੀਆਂ ਨੇ ਤੇ ਇਹ ਉਹਦੀ ਕਾਮਲੀਅਤ ਦੇ ਬਾਰੇ ਵੱਡੀਆਂ ਹਕੀਕਤਾਂ ਨੂੰ ਜ਼ਾਹਿਰ ਕਰਦਾ ਏ। ਲਾਫਾਨੀ ਹੁਕਮਰਾਨ ਦੇ ਹੇਠਾਂ ਇਨਸਾਨ ਹਮੇਸ਼ਾ ਸੋਹਣਾ ਤੇ ਵੱਡਾ ਹੁੰਦਾ ਏ। ਹਰ ਆਉਣ ਵਾਲਾ ਸਾਲ ਸਿਆਣ, ਖੂਬਸੂਰਤੀ ਤੇ ਪਾਕੀਜ਼ਗੀ ਨੂੰ ਸਾਹਮਣੇ ਲਿਆਉਂਦਾ ਏ। ਹਯਾਤੀ ਹਮੇਸ਼ਾ ਦੀ ਏ, ਸਾਨੂੰ ਇਹ ਲੱਭਣੀ ਚਾਹੀਦੀ ਏ ਤੇ ਇਹਦੇ ਤੋਂ ਇਜ਼ਹਾਰ ਨੂੰ ਸ਼ੁਰੂ ਕਰਨਾ ਚਾਹੀਦਾ ਏ। ਹਯਾਤੀ ਤੇ ਚੰਗਿਆਈ ਲਾਫਾਨੀ ਨੇ ਤੇ ਆਓ ਅਸੀਂ ਵਜੂਦੀਅਤ ਦੇ ਬਾਰੇ ਆਪਣੇ ਖਿਆਲਾਂ ਨੂੰ ਉਮਰ ਤੇ ਖੌਫ ਦੀ ਬਜਾਏ ਪਿਆਰ, ਤਾਜ਼ਗੀ ਤੇ ਲਗਾਤਾਰੀ ਦੇ ਨਾਲ ਬਣਾਈਏ। ਲਾਫਾਨੀਅਤ ਉਮਰ ਤੇ ਫਨਾ ਪਜ਼ੀਰੀ ਤੋਂ ਬਚਦਿਆਂ ਹੋਏ ਆਪਣਾ ਜਲਾਲ ਆਪ ਯਾਨੀ ਰੂਹ ਦੀ ਚਮਕ ਰੱਖਦੀ ਏ। ਗੈਰਫਾਨੀ ਬੰਦੇ ਤੇ ਬੁੱਢੀਆਂ ਰੂਹਾਨੀ ਹਿੱਸ ਦਾ ਨਮੂਨਾ ਹੁੰਦੇ ਨੇ
ਜਿਹੜੇ ਕਾਮਲ ਸਿਆਨ ਨਾਲ ਤੇ ਪਾਕੀਜ਼ਗੀ ਦੇ ਉਹਨਾਂ ਉੱਚੇ ਨਜ਼ਰੀਆਂ ਦਾ ਪਰਛਾਵਾਂ ਹੋਣ ਨਾਲ ਬਣਾਏ ਜਾਂਦੇ ਨੇ ਜਿਹੜੇ ਮਾਦੀ ਹਿੱਸ ਤੋਂ ਉੱਚੇ ਹੁੰਦੇ ਨੇ। ਖੁਸ਼ਮਜ਼ਾਜੀ ਤੇ ਫਜ਼ਲ ਮਾਦੇ ਤੋਂ ਆਜ਼ਾਦ ਨੇ। ਇਨਸਾਨੀ ਸਮਝ ਵਿੱਚ ਆਉਣ ਤੋਂ ਪਹਿਲਾਂ ਹਸਤੀ ਵਿੱਚ ਇਹਦੀਆਂ ਆਪਣੀਆਂ ਖਸਲਤਾਂ ਪਾਈਆਂ ਜਾਂਦੀਆਂ ਨੇ। ਖੂਬਸੂਰਤੀ ਹਯਾਤੀ ਦੀ ਇੱਕ ਸ਼ੈ ਏ ਜਿਹੜੀ ਹਮੇਸ਼ਾ ਤੋਂ ਅਬਦੀ ਸਿਆਨ ਵਿੱਚ ਵਸਦੀ ਏ ਤੇ ਇਹ ਇਜ਼ਹਾਰ ਸੂਰਤ, ਖਾਕੇ ਤੇ ਰੰਗ ਵਿੱਚ ਉਹਦੀ ਨੇਕੀ ਦੀ ਦਿਲਕਸ਼ੀ ਦੀ ਅਕਾਸੀ ਕਰਦੀ ਏ। ਇਹ ਪਿਆਰੀ ਏ ਜਿਹੜਾ ਫੁੱਲ ਵਿੱਚ ਹਜ਼ਾਰ ਰੰਗ ਭਰਦਾ, ਸੂਰਜ ਦੀ ਕਿਰਨ ਵਿੱਚ ਲੋ ਭਰਦਾ, ਬੱਦਲ ਉੱਤੇ ਖੂਬਸੂਰਤੀ ਦੀ ਕਮਾਨ ਦਾ ਨਿਸ਼ਾਨਾ ਬੰਨ੍ਹਦਾ, ਰਾਤ ਨੂੰ ਤਾਰਿਆਂ ਦੇ ਜ਼ੇਵਰਾਂ ਨਾਲ ਸਜਾਉਂਦਾ ਤੇ ਧਰਤੀ ਨੂੰ ਹੁਸਨ ਦਿੰਦਾ ਏ। ਕਿਸੇ ਬੰਦੇ ਦੇ ਜ਼ੇਵਰ ਹਸਤੀ ਦੀਆਂ ਉਹਨਾਂ ਦਿਲਕਸ਼ੀਆਂ ਦੇ ਸਾਹਮਣੇ ਬਹੁਤ ਕਮਤਰ ਮੁਤਬਾਦਲ ਨੇ ਜਿਹੜੇ ਕਈ ਵੇਲਿਆਂ ਤੇ ਦਹਾਈਆਂ ਤੋਂ ਸ਼ਾਨਦਾਰ ਤੌਰ ਤੇ ਚਮਕ ਰਹੀਆਂ ਨੇ। ਪਿਆਰ ਖੂਬਸੂਰਤੀ ਤੋਂ ਕਦੀ ਅੱਖ ਨਹੀਂ ਚੁਰਾਉਂਦਾ। ਇਹਦਾ ਚਮਕਣ ਵਾਲਾ ਹਲਕਾ ਇਹਦੇ ਮਕਸਦ ਉੱਤੇ ਮਰਕੂਜ਼ ਰਹਿੰਦਾ ਏ। ਕੋਈ ਬੰਦਾ ਹੈਰਾਨ ਹੁੰਦਾ ਏ ਭਈ ਇੱਕ ਦੋਸਤ ਕਦੀ ਘੱਟ ਸੋਹਣਾ ਵਿਖਾਈ ਨਹੀਂ ਦੇ ਸਕਦਾ। ਜਵਾਨੀ ਤੇ ਬਲੂਗਤ ਦੇ ਦਿਨਾਂ ਵਿੱਚ ਬੰਦਿਆਂ ਤੇ ਬੁੱਢੀਆਂ ਨੂੰ ਹਨੇਰੇ ਜਾਂ ਉਦਾਸੀ ਵਿੱਚ ਨਾਕਾਮ ਹੋਣ ਦੀ ਬਜਾਏ ਸਿਹਤ ਤੇ ਫਾਨੀਅਤ ਵਿੱਚ ਬਾਲਗ ਹੋਣਾ ਚਾਹੀਦਾ ਏ। ਲਾਫਾਨੀ ਸਿਆਨ ਸੋਚ ਦੀਆਂ ਸੋਹਣੀਆਂ ਤਸਵੀਰਾਂ ਮੁਹੱਈਆ ਕਰਦਿਆਂ ਹੋਏ ਤੇ ਫਹਿਮ ਦੇ ਉਹਨਾਂ ਵੈਰੀਆਂ ਨੂੰ ਫਨਾਹ ਕਰਦਿਆਂ ਹੋਏ ਜਿਹੜੇ ਹਰ ਰੋਜ਼ ਇਹਨੂੰ ਕਬਰ ਦੇ ਨੇੜੇ ਲੈ ਜਾਂਦੇ ਨੇ, ਬਦਨ ਨੂੰ ਮਾਫੂਕੁਲ ਫਿਤਰੀ ਤਾਜ਼ਗੀ ਤੇ ਹੁਸਨ ਦੀ ਖੁਰਾਕ ਦਿੰਦੀ ਏ। ਮੁਸ਼ਕਲਾਂ ਇਨਸਾਨ ਨੂੰ ਮਾਦੀ ਅਸਾ ਇੱਕ ਖਸਤਾ ਨਰਸਲ ਉੱਤੇ ਨਾ ਝੁਕਣਾ ਸਿਖਾਉਂਦੀਆਂ ਨੇ ਜਿਹੜਾ ਦਿਲ ਵਿੱਚ ਖੁੱਭ ਜਾਂਦਾ ਏ। ਖੁਸ਼ੀ ਤੇ ਖੁਸ਼ਹਾਲੀ ਦੀ ਧੁੱਪ ਵਿੱਚ ਅਸੀਂ ਉਹਦੀ ਨੀਮ ਖਿਆਲੀ ਨਹੀਂ ਰੱਖਦੇ। ਦੁੱਖ ਸਿਹਤ ਬਖਸ਼ ਨੇ। ਵੱਡੀਆਂ ਮੁਸੀਬਤਾਂ ਦੇ ਪਾਰੋਂ ਅਸੀਂ ਬਾਦਸ਼ਾਹਤ ਵਿੱਚ ਦਾਖਲ ਹੁੰਦੇ ਹਾਂ। ਅਜ਼ਮਾਇਸ਼ਾਂ ਰੱਬ ਦੀ ਹਿਫਾਜ਼ਤ ਦਾ ਸਬੂਤ ਨੇ। ਰੂਹਾਨੀ ਤਰੱਕੀ ਮਾਦੀ ਉਮੀਦਾਂ ਦੀ ਮਿੱਟੀ ਵਿੱਚ ਪੈਦਾ ਹੋਣ ਵਾਲੇ ਬੀਜ ਤੋਂ ਨਮੋ ਨਹੀਂ ਪਾਉਂਦੀ, ਬਲਕਿ ਜਦੋਂ ਇਹ ਫਨਾਹ ਹੋ ਜਾਂਦੇ ਨੇ, ਪਿਆਰ ਨਵੇਂ ਸਿਰੇ ਤੋਂ ਰੂਹ ਦੀਆਂ ਉੱਚੀਆਂ ਖੁਸ਼ੀਆਂ ਨੂੰ ਪ੍ਰਵਾਨ ਚੜ੍ਹਾਉਂਦਾ ਏ ਜਿਹਦੇ ਉੱਤੇ ਧਰਤੀ ਦਾ ਕੋਈ ਦਾਗ ਨਹੀਂ ਹੁੰਦਾ। ਤਜਰਬੇ ਦਾ ਹਰ ਕਾਮਯਾਬ ਮਰਹਲਾ ਇਲਾਹੀ ਚੰਗਿਆਈ ਤੇ ਪਿਆਰ ਦੇ ਨਵੇਂ ਨਜ਼ਰੀਆਂ ਨੂੰ ਖੋਲ੍ਹਦਾ ਏ। ਚੰਗਿਆਈ ਵੱਲ ਵਧਣ ਵਾਲਾ ਪੈਰ ਮਾਦੀਅਤ ਤੋਂ ਦੂਰ ਹੋਣਾ ਏ ਤੇ ਇਹ ਰੱਬ ਰੂਹ ਵੱਲ ਰੁਝਾਨ ਏ। ਮਾਦੀ ਨਜ਼ਰੀਏ ਜੁਜ਼ਵੀ ਤੌਰ ਤੇ ਲਫਾਨੀ ਤੇ ਹਮੇਸ਼ਾ ਦੀ ਚੰਗਿਆਈ ਵੱਲ ਐਸ ਤਵੱਜੋ ਨੂੰ ਫਾਨੀ, ਆਰਜ਼ੀ ਤੇ ਮੁਖਾਲਫਤ ਵੱਲ ਤਵੱਜੋ ਦੇ ਰਾਹੀਂ ਮਫਲੂਜ ਬਣਾਉਂਦੇ ਨੇ। ਖੁਦਗਰਜ਼ੀ ਇਨਸਾਨੀ ਵਜੂਦ ਦੇ ਸਤੂਨ ਦੀ ਚੁੰਝ ਗਲਤੀ ਵੱਲ ਫੇਰ ਦਿੰਦੀ ਏ, ਨਾ ਕਿ ਸੱਚਾਈ ਵੱਲ। ਸਿਆਨ ਦੀ ਵਹਦਾਨੀਅਤ ਤੋਂ ਇਨਕਾਰ ਸਾਡਾ ਵਜ਼ਨ ਰੂਹ, ਰੱਬ ਤੇ ਚੰਗਿਆਈ ਦੇ ਪੈਮਾਨੇ ਉੱਤੇ ਨਹੀਂ ਬਲਕਿ ਮਾਦੇ ਦੇ ਪੈਮਾਨੇ ਉੱਤੇ ਪਾ ਦਿੰਦਾ ਏ। ਕ੍ਰਿਸਚਨ ਸਾਇੰਸ ਦਾ ਤਸ਼ਰੀਹੀ ਇਲਮ ਸਿਖਾਉਂਦਾ ਏ ਭਈ ਖੁਦਗਰਜ਼ੀ, ਬੁਗਜ਼, ਹਸਦ ਤੇ ਨਫ਼ਰਤ ਦੇ ਆਪਣੇ ਬਣਾਏ ਹੋਏ ਜ਼ਖਮਾਂ ਦੀ ਕਦੋਂ ਤੋਂ ਕਿਵੇਂ ਛਾਨਬੀਨ ਕੀਤੀ ਜਾਵੇ। ਇਹ ਜਨੂਨੀ ਤਾਂਗ ਉੱਤੇ ਕਾਬੂ ਪਾਉਣਾ ਸਿਖਾਉਂਦੀ ਏ। ਇਹ ਬੇਗਰਜ਼ੀ, ਹਮਦਰਦੀ, ਰੂਹਾਨੀ ਪਿਆਰ ਦੇ ਖੋਖਲੇ ਅਸਰਾਂ ਨੂੰ ਜ਼ਾਹਿਰ ਕਰਦੀ ਏ। ਰੱਬ ਆਪਣੇ ਆਪ ਦਾ ਤਸੱਵੁਰ ਵੱਡੇ ਦੇ ਨਾਲ ਇੱਕ ਰਾਬਤੇ ਲਈ ਛੋਟੇ ਨੂੰ ਦਿੰਦਾ ਏ ਤੇ ਬਦਲੇ ਵਿੱਚ ਵੱਡਾ ਹਮੇਸ਼ਾ ਛੋਟੇ ਦੀ ਹਿਫਾਜ਼ਤ ਕਰਦਾ ਏ। ਰੂਹ ਦੇ ਅਮੀਰ ਲੋਕ ਵੱਡੀ ਭਰਾਬੰਦੀ ਵਿੱਚ ਇੱਕ ਅਸੂਲ ਜਾਂ ਪਿਓ ਦੇ ਰਾਹੀਂ ਗਰੀਬਾਂ ਦੀ ਮਦਦ ਕਰਦੇ ਨੇ ਤੇ ਧੰਨ ਏ ਉਹ ਬੰਦਾ ਜਿਹੜਾ ਦੂਜੇ ਬੰਦੇ ਦੀ ਭਲਾਈ ਵਿੱਚ ਆਪਣੀ ਭਲਾਈ ਵੇਖਦਾ ਏ, ਆਪਣੇ ਭਰਾ ਦੀ ਲੋੜ ਵੇਖਦਾ ਏ ਤੇ ਪੂਰੀ ਕਰਦਾ ਏ। ਮੁਹੱਬਤ ਮਾੜੇ ਰੂਹਾਨੀ ਖਿਆਲ ਨੂੰ ਤਾਕਤ, ਲਾਫਾਨੀਅਤ ਤੇ ਭਲਾਈ ਦਿੰਦੀ ਏ ਜਿਹੜੀ ਸਾਰਿਆਂ ਵਿੱਚ ਇੰਝ ਹੀ ਚਮਕਦੀ ਏ ਜਿਵੇਂ ਇੱਕ ਨਵੀਂ ਡੋਡੀ ਟਹਿਣੀ ਉੱਤੇ ਚਮਕਦੀ ਏ। ਰੱਬ ਦੇ ਬਾਰੇ ਸਾਰੇ ਵੱਖਰੇ ਇਜ਼ਹਾਰ ਸਿਹਤ, ਪਾਕੀਜ਼ਗੀ, ਲਾਫਾਨੀਅਤ, ਲਾਮਹਿਦੂਦ ਹਯਾਤੀ, ਸੱਚਾਈ ਤੇ ਮੁਹੱਬਤ ਦੀ ਅਕਾਸੀ ਕਰਦੇ ਨੇ। ਜਦ ਹਸਤੀ ਨੂੰ ਸਮਝ ਲਿਆ ਜਾਂਦਾ ਏ ਤੇ ਹਯਾਤੀ ਨੂੰ ਨਾ ਮਾਦੀ ਨਾ ਮਹਿਦੂਦ ਮੰਨਿਆ ਜਾਂਦਾ ਏ ਬਲਕਿ ਇਹਨੂੰ ਰੱਬ ਯਾਨੀ ਆਲਮਗੀਰ ਚੰਗਿਆਈ ਵਾਂਗਰ ਲਾਮਹਿਦੂਦ ਸਮਝਿਆ ਜਾਂਦਾ ਏ ਤੇ ਇਹ ਇਮਾਨ ਤਬਾਹ ਹੋ ਜਾਵੇਗਾ ਭਈ ਹਯਾਤੀ ਜਾਂ ਸਿਆਨ ਕਦੀ ਮਹਿਦੂਦ ਸ਼ਕਲ ਵਿੱਚ ਜਾਂ ਚੰਗਿਆਈ ਬਦੀ ਦੀ ਸ਼ਕਲ ਵਿੱਚ ਸੀ। ਬੇਗੁਨਾਹ ਖੁਸ਼ੀ, ਹਯਾਤੀ ਦੀ ਕਾਮਲ ਹਮਾਂਗੀ ਤੇ ਲਾਫਾਨੀਅਤ ਇੱਕ ਵੀ ਜਿਸਮ ਦੇ ਦਰਦ ਜਾਂ ਆਰਾਮ ਦੇ ਬਗੈਰ ਬਹੁਤ ਜ਼ਿਆਦਾ ਇਲਾਹੀ ਖੂਬਸੂਰਤੀ ਤੇ ਚੰਗਿਆਈ ਦੀ ਮਲਕੀਅਤ ਰੱਖਦਿਆਂ ਹੋਏ ਅਸਲੀ ਤੇ ਲਾਜ਼ਵਾਲ ਇਨਸਾਨ ਬਣਾਉਂਦੀ ਏ ਜਿਹਦਾ ਵਜੂਦ ਰੂਹਾਨੀ ਹੁੰਦਾ ਏ। ਐਸ ਸਾਇੰਸ ਦੇ ਬਗੈਰ ਸਭ ਕੁਝ ਬਦਲਣ ਦੇ ਕਾਬਲ ਏ ਪਰ ਲਾਫਾਨੀ ਇਨਸਾਨ ਆਪਣੇ ਹਸਤੀ ਦੇ ਇਲਾਹੀ ਅਸੂਲ ਦੇ ਨਾਲ ਹਮਾਂਗੀ ਵਿੱਚ ਨਾ ਪਾਪ ਕਰਦਾ, ਦੁੱਖ ਸਹਿੰਦਾ ਏ ਤੇ ਨਾ ਮਰਦਾ ਏ। ਫੇਰ ਸਾਡੀ ਜ਼ਿਆਰਤ ਦੇ ਦਿਨ ਮੁੱਕਣ ਦੀ ਬਜਾਏ ਵੱਧ ਜਾਣਗੇ ਜਦੋਂ ਰੱਬ ਦੀ ਬਾਦਸ਼ਾਹੀ ਧਰਤੀ ਉੱਤੇ ਆਉਂਦੀ ਏ। ਸਾਡੇ ਅੰਦਰ ਬੇਗਰਜ਼ੀ, ਚੰਗਿਆਈ, ਰਹਿਮ, ਇਨਸਾਫ, ਸਿਹਤ, ਪਾਕੀਜ਼ਗੀ, ਪਿਆਰ, ਅਸਮਾਨ ਦੀ ਬਾਦਸ਼ਾਹੀ ਨੂੰ ਰਾਜ ਕਰਨ ਦਿਓ ਤੇ ਇਹ ਪਾਪ, ਬਿਮਾਰੀ ਤੇ ਮੌਤ ਤਲਫ ਹੋਣ ਤੀਕਰ ਘੱਟ ਹੁੰਦੇ ਜਾਣਗੇ।
ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।